ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਔਰ ਉੱਥੋਂ ਦੇ ਸੀਨੀਅਰ ਪੁਲਿਸ ਆਫਸਰਸ ਨੇ ਖੁਲਾਸਾ ਕੀਤਾ ਵਾ ਕਿ ਜਿਹੜਾ ਉੱਥੇ ਕਤਲ ਹੋਇਆ ਹਰਪ੍ਰੀਤ ਸਿੰਘ ਨਿੱਜਰ ਦਾ, ਉਹਦੇ 'ਚ ਇੰਡੀਆ ਦੇ ਆਫੀਸ਼ੀਅਲਸ ਔਰ ਏਜੰਸੀਜ਼ ਜਿਹੜੀਆਂ ਇਨਵੋਲਵ। ਸਾਰੀ ਸਿੱਖ ਲੀਡਰਸ਼ਿਪ ਨੂੰ ਘੱਟੋ ਘੱਟ ਹੋਰ ਕੁਝ ਨਹੀਂ ਤਾਂ ਸਾਡੀ ਸਰਕਾਰ ਨੂੰ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਵਿਦੇਸ਼ਾਂ ਵਿੱਚ ਅਗਰ ਜਾ ਕੇ ਸਾਡੇ ਸਿੱਖਾਂ ਨੂੰ ਮਾਰ ਰਹੇ ਹੋ ਜਾਂ ਮਰਵਾਉਣਾ ਚਾਹੁੰਦੇ ਹੋ ਤੇ ਫਿਰ ਜਿਹੜੇ ਇੱਥੇ ਪੰਜਾਬ ਦੇ ਵਿੱਚ ਕੌਣ ਕਿਵੇਂ ਮਹਿਫੂਜ਼ ਹੋ ਸਕਦਾ ਵਾ। ਇਹ ਸਾਰੇ ਮਸਲਿਆਂ ਨੂੰ ਛੱਡ ਕੇ ਤੇ ਸਾਡੀ ਜਿਹੜੀ ਕੌਮੀ ਲੀਡਰਸ਼ਿਪ ਕਹਿ ਲਓ, ਸਾਡੀ ਧਾਰਮਿਕ ਲੀਡਰਸ਼ਿਪ ਕਹਿ ਲਓ, ਸਾਡੇ ਪੰਜਾਬ ਦਾ ਚੀਫ ਮਿਨਿਸਟਰ ਕਹਿ ਲਓ, ਦੇ ਆਰ ਸਕ੍ਰੈਬਲਿੰਗ ਓਵਰ ਪੈਟੀ ਇਸ਼ੂਜ਼। ਸਾਡਾ ਜਿਹੜਾ ਇੱਥੇ ਪ੍ਰਮੁੱਖ ਆਗੂ ਨੇ ਇਸ ਵਕਤ ਪੰਜਾਬ ਦੇ, ਉਹ ਇਹਨਾਂ ਮਸਲਿਆਂ ਦੇ ਉੱਤੇ ਪਿਛਲੇ ਇੱਕ ਹਫ਼ਤੇ ਤੋਂ ਪੂਰੀ ਮੌਨ ਧਾਰੀ ਬੈਠੇ ਨੇ, ਚੁੱਪ ਬੈਠੇ। ਜਿਹੜੀ ਰਿਸਪੌਂਸਿਬਿਲਿਟੀ ਬਣਦੀ ਉਹ ਭਗਵੰਤ ਸਿੰਘ ਮਾਨ ਦੀ ਬਣਦੀ, ਕਿਉਂਕਿ ਸਾਡਾ ਚੁਣਿਆ ਹੋਇਆ ਇਲੈਕਟਿਡ ਚੀਫ ਮਿਨਿਸਟਰ ਹੈ। 3 ਕਰੋੜ ਲੋਕਾਂ ਦੀ ਉਹ ਨੁਮਾਇੰਦਗੀ ਕਰਦੇ ਨੇ, ਪੰਜਾਬ ਦਾ ਇੱਕ ਕਿਸਮ ਦਾ ਹੈੱਡ ਹੈ ਪੰਜਾਬ ਦਾ। ਉਹਨੇ ਵੀ ਇਹਦੇ ਤੇ ਕੋਈ ਗੱਲ ਨਹੀਂ ਕੀਤੀ। ਉਹ ਕਿਹੜੀਆਂ ਗੱਲਾਂ ਕਰ ਰਹੇ ਨੇ, ਪੰਚਾਇਤੀ ਚੋਣਾਂ ਅਸੀਂ ਇੰਨੇ ਬੰਦੇ ਬਿਨਾਂ ਮੁਕਾਬਲਾ ਜਿਤਾ ਲਏ ਨੇ। ਉਹ ਕੀ ਗੱਲਾਂ ਕਰ ਰਹੇ, ਅਸੀਂ ਗਲੀਆਂ ਨਾਲੀਆਂ ਬਣਾ ਦਾਂਗੇ ਪੰਜਾਬ ਦੀਆਂ। ਉਹ ਇਹਨਾਂ ਗੱਲਾਂ ਦੇ ਉੱਤੇ ਉਲਝੇ ਹੋਏ ਨੇ। ਦੋਸਤੋ, ਅੱਜ ਸਵੇਰੇ ਨਾ ਮੈਨੂੰ ਇੱਕ WhatsApp ਤੇ ਮੈਸੇਜ ਆਇਆ, ਜਿਨ੍ਹਾਂ ਨੇ ਇੱਕ ਸਾਡੇ ਲੋਕਾਂ ਦਾ, ਪੰਜਾਬ ਦਾ ਔਰ ਸਿੱਖਾਂ ਦਾ ਵਿਸ਼ੇਸ਼ ਤੌਰ ਤੇ ਕਿਸਮ ਦਾ ਤੰਜ਼ ਕੱਸਿਆ ਮਜ਼ਾਕੀਆ ਤੌਰ ਤੇ। ਉਹਨਾਂ ਨੇ ਕਿਹਾ ਕਿ ਇਸ ਵੇਲੇ ਸਿੱਖ ਤੇ ਪੰਜਾਬ ਦੇ ਲੋਕ ਕਿਹੜੇ ਮਸਲਿਆਂ ਤੇ ਉਲਝ ਰਹੇ ਨੇ। ਪੰਜਾਬ ਤੇ ਸਿੱਖਾਂ ਦੇ ਵੱਡੇ ਮਸਲੇ, ਕੁੱਲੜ ਪੀਜ਼ਾ ਦੀ ਜੋੜੀ ਦਾ ਜੋ ਵਿਵਾਦ ਉੱਠਿਆ ਵਾ, ਵਿਰਸਾ ਸਿੰਘ ਵਲਟੋਹਾ ਬਨਾਮ ਜਥੇਦਾਰ ਸਾਹਿਬ ਦੀ ਜੋ ਤਕਰਾਰ ਚੱਲ ਰਿਹਾ ਵਾ, ਨੇਹਾ ਕੱਕੜ ਤੇ ਹਨੀਪ੍ਰੀਤ ਦੀਆਂ ਵੀਡੀਓਜ਼, ਕੁਝ ਸਮਾਂ ਪਹਿਲਾਂ ਹਨੀ ਸੇਠੀ ਤੇ ਹਰਪ੍ਰੀਤ ਸਿੰਘ ਮਖੂ ਬਨਾਮ ਪ੍ਰਿੰਕਲ ਤੇ ਵਿੱਕੀ ਥੋਮਸ ਦਾ ਝਗੜਾ ਵਗੈਰਾ ਵਗੈਰਾ। ਇਹ ਅੱਜ ਸਾਡਾ ਜਿਹੜਾ ਪੰਜਾਬ ਦਾ ਸੋਸ਼ਲ ਮੀਡੀਆ ਹੈ, ਜੇ ਪੰਜਾਬ ਦੇ ਲੋਕ ਤੇ ਸਿੱਖ ਖਾਸ ਤੌਰ ਤੇ ਇਹਨਾਂ ਗੱਲਾਂ ਦੇ ਉੱਤੇ ਉਲਝ ਰਹੇ ਨੇ। ਤੇ ਜਿਹੜੇ ਅਸਲ ਮਸਲੇ, ਜਿਹੜੇ ਬਰਨਿੰਗ ਇਸ਼ੂਜ਼ ਨੇ, ਜਿਹਦੇ 'ਚ ਪੰਜਾਬ ਔਰ ਸਿੱਖਾਂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ, ਉਹਦੇ ਤੇ ਬਿਲਕੁਲ ਚੁੱਪੀ ਸਾਦੀ ਹੋਈ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵੱਡੇ ਲੀਡਰਾਂ ਨੇ। ਵਿਸ਼ੇਸ਼ ਤੌਰ ਤੇ ਮਸਲਾ ਮੈਂ ਜ਼ਿਕਰ ਕਰਨਾ ਚਾਹੁੰਦਾ ਜਿਹੜਾ ਪਿਛਲੇ ਦਿਨਾਂ 'ਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਔਰ ਉੱਥੋਂ ਦੇ ਸੀਨੀਅਰ ਪੁਲਿਸ ਆਫਸਰਸ ਨੇ ਖੁਲਾਸਾ ਕੀਤਾ ਵਾ ਕਿ ਜਿਹੜਾ ਉੱਥੇ ਕਤਲ ਹੋਇਆ ਹਰਪ੍ਰੀਤ ਸਿੰਘ ਨਿੱਜਰ ਦਾ, ਉਹਦੇ 'ਚ ਇੰਡੀਆ ਦੇ ਆਫੀਸ਼ੀਅਲਸ ਔਰ ਏਜੰਸੀਜ਼ ਜਿਹੜੀਆਂ ਇਨਵੋਲਵ ਸੀਗੀਆਂ। ਔਰ ਇਸੇ ਤਰ੍ਹਾਂ ਹੀ ਅਮਰੀਕਨ ਗਵਰਨਮੈਂਟ ਨੇ ਕੌਗਨੀਜੈਂਸ ਲਈ ਆ। ਉਹਨਾਂ ਨੇ ਆਲਰੇਡੀ ਇੱਕ ਆਦਮੀ ਅਰੈਸਟ ਕੀਤਾ ਹੋਇਆ, ਚੈਕੋਸਲੋਵਾਕੀਆ ਤੋਂ ਐਕਸਟ੍ਰਾਡਾਈਟ ਕਰਕੇ ਲੈ ਗਏ ਨੇ ਅਮਰੀਕਾ, ਤੇ ਇੱਕ ਆਦਮੀ ਇੰਡੀਆ ਦੀ ਰॉ ਏਜੰਸੀ ਦਾ ਆਦਮੀ ਉਹਨਾਂ ਨੇ ਨਾਮਜ਼ਦ ਕਰ ਦਿੱਤਾ ਅਦਾਲਤੀ ਕਾਰਵਾਈ ਵਿੱਚ। ਔਰ ਇਹਦੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਬਹੁਤ ਵੱਡਾ ਰੋਲ ਕਿਹਾ ਜਾ ਰਿਹਾ ਵਾ ਕਿ ਸਾਰੀ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਚੁੱਕ ਰਹੇ ਨੇ। ਉਹਨਾਂ ਨੇ ਹਾਲ ਹੀ ਵਿੱਚ ਉਸਨੇ ਬਾਬਾ ਸਿੱਦੀਕੀ ਜਿਹੜਾ ਫਾਰਮਰ ਮਿਨਿਸਟਰ ਸੀ ਮਹਾਰਾਸ਼ਟਰ, ਉਹਦੇ ਕਤਲ ਦੀ ਜ਼ਿੰਮੇਵਾਰੀ ਲਈ। ਉਸ ਤੋਂ ਪਹਿਲਾਂ ਸਾਡੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ। ਲੇਕਿਨ ਸਾਡਾ ਜਿਹੜਾ ਇੱਥੇ ਪ੍ਰਮੁੱਖ ਆਗੂ ਨੇ ਇਸ ਵਕਤ ਪੰਜਾਬ ਦੇ, ਉਹ ਇਹਨਾਂ ਮਸਲਿਆਂ ਦੇ ਉੱਤੇ ਪਿਛਲੇ ਇੱਕ ਹਫ਼ਤੇ ਤੋਂ ਪੂਰੀ ਮੌਨ ਧਾਰੀ ਬੈਠੇ ਨੇ, ਚੁੱਪ ਬੈਠੇ ਨੇ। ਔਰ ਇਹਨਾਂ ਵਿੱਚ ਜ਼ਿਆਦਾ ਸਵਾਲ ਜਿਹੜਾ ਬਣਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਬਣਦਾ, ਜਿਹੜੇ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੈ, ਜਿਹੜੇ ਹੁਣ ਭੁੰਦਰ ਸਾਹਿਬ ਬਣਾਏ ਨੇ। ਉਹਨਾਂ ਨੇ ਇਹਦੇ ਤੇ ਇੱਕ ਸ਼ਬਦ ਨਹੀਂ ਬੋਲਿਆ। ਵੈਸੇ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਕਿ ਅਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਆ, ਉਹ ਵੀ ਚੁੱਪ ਬੈਠੇ ਨੇ। ਸਾਡੇ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ, ਠੀਕ ਆ, ਬੜੇ ਸਾਡੇ ਸਤਿਕਾਰਯੋਗ ਨੇ, ਉਹ ਛੋਟੀਆਂ ਗੱਲਾਂ ਵਿੱਚ ਉਲਝ ਰਹੇ ਨੇ, ਜਦਕਿ ਉਹਨਾਂ ਨੂੰ ਇਹ ਜਿਹੜੀ ਆ ਜਿਹੜਾ ਵਿਵਾਦ ਉੱਠਿਆ, ਜਿਹਦੇ ਸਾਰੇ ਵੈਸਟਰਨ ਵਰਲਡ ਸਿੱਖਾਂ ਦੇ ਭਵਿੱਖ ਵਾਸਤੇ ਚਿੰਤਤ ਆ, 5 ਆਈਜ਼ ਵਰਗੇ ਪਾਵਰਫੁਲ ਦੇਸ਼ਾਂ ਨੇ ਇਹਦੀ ਕੌਗਨੀਜੈਂਸ ਲਈ ਆ, ਲੇਕਿਨ ਜਥੇਦਾਰ ਸਾਹਿਬ ਹੁਣੀ ਵੀ ਇਹਦੇ ਤੇ ਚੁੱਪ ਬੈਠੇ ਨੇ। ਅਗਲੀ ਜਮਾਤ ਸਾਡੀ ਜਿਹਨੂੰ ਆਪਾਂ ਮਿਨੀ ਪਾਰਲੀਮੈਂਟ ਕਹਿੰਦੇ ਨੇ ਸਿੱਖਾਂ ਦੀ, SGPC ਦੇ ਪ੍ਰਧਾਨ ਸਾਹਿਬ, ਕੋਈ ਮਾੜਾ ਮੋਟਾ ਇੱਕ ਦਾ ਟਵੀਟ ਦੇਖਿਆ ਵਾ ਉਹਨਾਂ ਦਾ, ਨੋਰਮਲ ਜਿਹਾ, ਬੜਾ ਮਾਈਲਡ ਜਿਹਾ, ਉਹ ਵੀ ਚੁੱਪ ਬੈਠੇ ਨੇ। ਔਰ ਅਗਲੀ ਜਿਹੜੀ ਕਾਰਵਾਈ, ਜਿਹੜੀ ਰਿਸਪੌਂਸਿਬਿਲਿਟੀ ਬਣਦੀ, ਉਹ ਭਗਵੰਤ ਸਿੰਘ ਮਾਨ ਦੀ ਬਣਦੀ, ਕਿਉਂਕਿ ਸਾਡਾ ਚੁਣਿਆ ਹੋਇਆ ਇਲੈਕਟਿਡ ਚੀਫ ਮਿਨਿਸਟਰ ਹੈ। 3 ਕਰੋੜ ਲੋਕਾਂ ਦੀ ਉਹ ਨੁਮਾਇੰਦਗੀ ਕਰਦੇ ਨੇ, ਪੰਜਾਬ ਦਾ ਇੱਕ ਕਿਸਮ ਦਾ ਹੈੱਡ ਹੈ ਪੰਜਾਬ ਦਾ। ਉਹਨੇ ਵੀ ਇਹਦੇ ਤੇ ਕੋਈ ਗੱਲ ਨਹੀਂ ਕੀਤੀ। ਉਹ ਕਿਹੜੀਆਂ ਗੱਲਾਂ ਕਰ ਰਹੇ ਨੇ, ਪੰਚਾਇਤੀ ਚੋਣਾਂ ਅਸੀਂ ਇੰਨੇ ਬੰਦੇ ਬਿਨਾਂ ਮੁਕਾਬਲਾ ਜਿਤਾ ਲਏ ਨੇ। ਉਹ ਕੀ ਗੱਲਾਂ ਕਰ ਰਹੇ, ਅਸੀਂ ਗਲੀਆਂ ਨਾਲੀਆਂ ਬਣਾ ਦਾਂਗੇ ਪੰਜਾਬ ਦੀਆਂ। ਉਹ ਇਹਨਾਂ ਗੱਲਾਂ ਦੇ ਉੱਤੇ ਉਲਝੇ ਹੋਏ ਨੇ, ਜਦਕਿ ਪੰਜਾਬ ਦੇ ਅਸਲ ਬਰਨਿੰਗ ਇਸ਼ੂਜ਼ ਵਿੱਚੋਂ ਇੱਕ ਇਸ਼ੂਜ਼ ਇਸ ਵਕਤ ਇਹ ਆ, ਸਾਰੀ ਸਿੱਖ ਲੀਡਰਸ਼ਿਪ ਨੂੰ ਘੱਟੋ ਘੱਟ ਹੋਰ ਕੁਝ ਨਹੀਂ ਤਾਂ ਸਾਡੀ ਸਰਕਾਰ ਨੂੰ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਵਿਦੇਸ਼ਾਂ ਵਿੱਚ ਅਗਰ ਜਾ ਕੇ ਸਾਡੇ ਸਿੱਖਾਂ ਨੂੰ ਮਾਰ ਰਹੇ ਹੋ ਜਾਂ ਮਰਵਾਉਣਾ ਚਾਹੁੰਦੇ ਹੋ ਤੇ ਫਿਰ ਜਿਹੜੇ ਇੱਥੇ ਪੰਜਾਬ ਦੇ ਵਿੱਚ ਕੌਣ ਕਿਵੇਂ ਮਹਿਫੂਜ਼ ਹੋ ਸਕਦਾ ਵਾ। ਤੁਹਾਡੀ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਕੀ ਤਾਲੁਕਾਤ ਹੈਗਾ ਵਾ, ਔਰ ਉਹਦੇ ਆਪਰੇਸ਼ਨਸ ਜੇਲ੍ਹ ਵਿੱਚ ਬੈਠ ਕੇ ਉਹ ਇੰਟਰਵਿਊਜ਼ ਕਿੱਦਾਂ ਦੇ ਸਕਦਾ ਵਾ, ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਕਿਉਂ ਨਹੀਂ ਹੋਇਆ। ਭਗਵੰਤ ਸਿੰਘ ਮਾਨ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਆ ਲਾਰੈਂਸ ਬਿਸ਼ਨੋਈ ਦੇ ਖਿਲਾਫ। ਔਰ ਇਸ ਦੇ ਨਾਲ ਪੰਜਾਬ ਦਾ ਜਿਹੜਾ
ਪਾਣੀ ਦਾ ਮਿਆਰ ਜਿਹੜਾ ਧਰਤੀ ਥੱਲੜਾ ਨੀਚੇ ਜਾ ਰਿਹਾ, ਬਹੁਤ ਇੰਪੋਰਟੈਂਟ ਇਸ਼ੂ ਆ। ਪੰਜਾਬ ਤੇ ਲਗਭਗ 4 ਲੱਖ ਕਰੋੜ ਦਾ ਕਰਜ਼ਾ ਚੜ ਗਿਆ, ਬਹੁਤ ਇੰਪੋਰਟੈਂਟ ਇਸ਼ੂ ਆ। ਪੰਜਾਬ ਦੇ ਵਿੱਚ ਗੈਰ ਪੰਜਾਬੀ ਬਿਨਾਂ ਕਿਸੇ ਕਾਨੂੰਨ ਤੋਂ, ਹਿਮਾਚਲ ਪ੍ਰਦੇਸ਼ ਵਰਗੇ ਕਾਨੂੰਨ ਤੋਂ ਧੜਾ ਧੜ ਬਹੁਤ ਵੱਡੀ ਤਾਦਾਦ ਵਿੱਚ, ਲੱਖਾਂ ਦੀ ਤਾਦਾਦ ਵਿੱਚ ਪੰਜਾਬ ਦੇ ਵਿੱਚ ਆ ਕੇ ਸੈਟਲ ਹੋ ਰਹੇ ਨੇ। ਸਾਡੀਆਂ ਚੋਣ ਪ੍ਰਣਾਲੀ ਵਿੱਚ ਉਹ ਆਗੂ ਚੁਣੇ ਜਾ ਰਹੇ ਨੇ, ਔਰ ਇਸ ਦੇ ਨਾਲ ਝੋਨੇ ਦੀ ਜਿਹੜੀ ਇਸ ਵਕਤ ਫਸਲ ਦੀ ਦੁਰਦਸ਼ਾ ਹੋ ਰਹੀ ਆ। ਸ਼ਾਇਦ ਮੇਰਾ ਖਿਆਲ ਹੈ ਪਿਛਲੇ 2-2.5 ਦਹਾਕਿਆਂ ਤੋਂ ਬਾਅਦ ਇਸ ਵਾਰ ਦੇਖਿਆ ਕਿ ਝੋਨਾ ਜਿਹੜਾ ਉਹ ਮੰਡੀਆਂ 'ਚ ਨੱਕੋ ਨੱਕ ਭਰਿਆ ਪਿਆ, ਉਹਦੀ ਕੋਈ ਲਿਫਟਿੰਗ ਨਹੀਂ ਗਈ। ਕਿਸਾਨ ਵਿਚਾਰੇ ਨੇ ਜਿਹੜੇ ਉਹ 300-400 ਰੁਪਏ ਪ੍ਰਤੀ ਕੁਇੰਟਲ ਉਹਨਾਂ ਨੂੰ ਆਪਣਾ ਝੋਨਾ ਜਿਹੜਾ ਉਹ ਘੱਟ ਰੇਟ ਤੇ ਵੇਚਣ ਤੇ ਮਜਬੂਰ ਹੋ ਰਹੇ ਨੇ, ਕਿਉਂਕਿ ਸਰਕਾਰ ਨਾਮ ਦੀ ਕੋਈ ਚੀਜ਼ ਪੰਜਾਬ ਦੇ ਵਿੱਚ ਨਹੀਂ। ਇਹ ਸਾਰੇ ਮਸਲਿਆਂ ਨੂੰ ਛੱਡ ਕੇ ਤੇ ਸਾਡੀ ਜਿਹੜੀ ਕੌਮੀ ਲੀਡਰਸ਼ਿਪ ਕਹਿ ਲਓ, ਸਾਡੀ ਧਾਰਮਿਕ ਲੀਡਰਸ਼ਿਪ ਕਹਿ ਲਓ, ਸਾਡੇ ਪੰਜਾਬ ਦਾ ਚੀਫ ਮਿਨਿਸਟਰ ਕਹਿ ਲਓ, ਦੇ ਆਰ ਸਕੁਐਬਲਿੰਗ ਓਵਰ ਪੈਟੀ ਇਸ਼ੂਜ਼। ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ ਕਿ ਘੱਟੋ ਘੱਟ ਆਪਾਂ ਸਾਰਾ ਜਿਹੜਾ ਫੋਕਸ ਆ ਸਾਡੇ ਇਸ਼ੂਜ਼ ਪ੍ਰਾਇੋਰਿਟੀ ਵਾਈਜ਼ ਕਿਹੜੇ ਇੰਪੋਰਟੈਂਟ ਨੇ, ਨੰਬਰ 1 2 3 4 ਤੇ ਘੱਟੋ ਘੱਟ ਉਹਦੇ ਤੇ ਆਪਾਂ ਨੂੰ ਲੈਣਾ ਚਾਹੀਦਾ ਸੀਗਾ। ਦੁੱਖ ਸਾਨੂੰ ਇਸ ਗੱਲ ਦਾ ਕਿ ਅਸੀਂ ਇੱਕ ਬਿਲਕੁਲ ਊਲ ਜਲੂਲ ਗੱਲਾਂ ਤੇ ਸਾਰੇ ਬਹਿਸ ਕਰ ਰਹੇ ਹਾਂ, ਜਦ ਕਿ ਸਾਡੀ ਆਇਡੈਂਟੀਟੀ ਨਾਲ, ਸਾਡੇ ਭਵਿੱਖ ਦੇ ਨਾਲ, ਸਾਡੀ ਐਗਜ਼ਿਸਟੈਂਸ ਦੇ ਨਾਲ, ਸਾਡੀ ਹੋਂਦ ਦੇ ਨਾਲ ਬਹੁਤ ਇੰਪੋਰਟੈਂਟ ਇਸ਼ੂਜ਼ ਜਿਹੜੇ ਪੰਜਾਬ ਨੂੰ ਅਤੇ ਸਿੱਖਾਂ ਨੂੰ ਦਰਪੇਸ਼ ਨੇ, ਲੇਕਿਨ ਉਹਦੇ ਤੇ ਸਾਡੀ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਮੂਕ ਦਰਸ਼ਕ ਆ। ਜਾਂ ਤਾਂ ਉਹ ਵਾਟ ਸ਼ੁਡ ਆਈ ਸੇ ਕਿ ਡਿਸਓਨੈਸਟ ਨੇ, ਜਾਂ ਉਹ ਇਨਕੰਪੀਟੈਂਟ ਨੇ, ਜਾਂ ਫਿਰ ਉਹ ਡਰਦੇ ਨੇ। ਇਹਨਾਂ 3-4 ਗੱਲਾਂ ਵਿੱਚੋਂ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ। ਅੱਜ ਦਾ ਮੇਰਾ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨ ਦਾ ਇਹ ਸੀਗਾ। ਆਸ ਕਰਦਾ ਕਿ ਤੁਸੀਂ ਇਸ ਗੱਲ ਨੂੰ ਡੂੰਘਾਈ ਨਾਲ ਲੈ ਕੇ ਇਸ ਨੂੰ ਵੱਧ ਤੋਂ ਵੱਧ ਚਰਚਾ ਦਾ ਵਿਸ਼ਾ ਬਣਾਓਗੇ। ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।